अस्सलाम वालेकुम जी। इस टाइम मैं लाहौर ਦੇ ਵਿੱਚ ਬੈਠਾ ਤੇ ਮੈਂ ਲਾਹੌਰ 'ਚ ਕਰਨ ਕੀ ਆਇਆ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਅੱਗੇ ਜਿਹੜੀ ਫਿਲਮ ਬਣਾਈ ਹੈ ਨਾ ਉਸ ਫਿਲਮ ਦੀ ਅਸੀਂ ਬੋਲੀਆਂ ਭਰਨ ਵਾਸਤੇ ਆਏ ਆ, ਉਹਦੀ ਡਬਿੰਗ ਕਰਨ ਵਾਸਤੇ ਆਏ ਆ। ਅਸੀਂ ਬੋਲੇ ਫਿਲਮ ਦੇ ਵਿੱਚ ਵੀ ਸੀ ਪਰ ਉਹ ਕਹਿੰਦੇ ਸੂਤ ਨਹੀਂ ਆਇਆ, ਵੱਖਰਾ ਬੋਲਣਾ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਬੜੀ ਤਕੜੀ ਫਿਲਮ ਆ, ਅਸਲ ਫਿਲਮ ਆ, ਅੱਧੀ ਚੜ੍ਹਦੇ ਪੰਜਾਬ 'ਚ ਬਣੀ ਆ, ਅੱਧੀ ਲਹਿੰਦੇ ਪੰਜਾਬ 'ਚ ਬਣੀ ਆ, ਵੀ ਇਹਦੀ ਹੁਣ ਬੋਲੀ ਵੱਖਰੇ ਭਰਨੀ ਆ। ਉਹ ਫਿਲਮ ਵੱਖਰੇ ਬਣਾਈ ਆ, ਬੋਲਣਾ ਅਸੀਂ ਵੱਖਰਿਆ। ਉਹ ਅਸੀਂ ਰਿਕਾਰਡਿੰਗ ਕਰਾਉਣ ਵਾਸਤੇ ਲਾਹੌਰ ਸਟੂਡੀਓ ਬੈਠੇ। ਬਾਈ ਸਟੂਡੀਓ ਦਾ ਨਾਮ ਕੀ? B2 ਪ੍ਰੋਡਕਸ਼ਨ ਇਹ ਸਟੂਡੀਓ ਦਾ ਨਾਮ ਆ। ਤੇ ਜਿਹੜਾ ਬਾਈ ਸਾਡੇ ਕੋਲ ਬੈਠਾ, ਬਾਈ ਤੂੰ ਇੱਥੇ ਆ ਜਾ। ਬਾਈ ਸਾਡੇ ਕੋਲ ਬੈਠਾ ਜਿਹਦਾ ਸਟੂਡੀਓ ਆ ਤੇ ਉਹ ਇੱਥੇ ਕੰਮ ਸ਼ਮ ਕਰਦੇ ਆ। ਹਜੇ ਹੋਰ ਵੀ ਇੱਕ ਦੋ ਬੰਦੇ ਆ, ਤੁਹਾਨੂੰ ਉਹਨਾਂ ਨਾਲ ਵੀ ਮਿਲਾਨੇ ਆ। ਇੱਕ ਦੋ ਹੋਰ ਐਕਟਰ ਬੜੇ ਵੱਡੇ ਰਾਸ਼ਿਦ ਮਹਿਮੂਦ ਸਾਹਿਬ ਆਣਗੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਨੇ ਆ। ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਇਹ ਬਾਈ ਦੇ ਗਾਣੇ ਗੁਣੇ ਗਾਉਂਦਾ, ਬੜੇ ਗਾਣੇ ਇਹਦੇ ਆਏ ਹੋਏ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਬਾਈ ਇਹ ਸਟੂਡੀਓ ਕਦੋਂ ਦਾ ਤੁਸੀਂ ਬਣਾਇਆ ਹੈ ਤੇ ਕੀ ਕੀ ਇਹਦੇ ਵਿੱਚ ਕੀਤਾ ਤੁਸੀਂ? ਕੀ ਵੱਡਾ ਕੰਮ ਕੀਤਾ ਹੈ? ਵੱਡਾ ਕੰਮ ਅਸੀਂ ਕਰ ਰਹੇ ਹਾਂ ਮੈਂ ਮਿਊਜ਼ਿਕ ਕਰ ਰਿਹਾ ਕੋਈ 14-15 ਸਾਲ ਤੋਂ। ਅੱਛਾ। ਮੈਂ ਮਿਊਜ਼ਿਕ ਕਰ ਰਿਹਾ ਤੇ ਸਟੂਡੀਓ ਬਣਾਇਆ ਨੂੰ ਹੋਏਗਾ ਸਾਨੂੰ ਕੋਈ 5-6 ਸਾਲ, 3-4 ਸਾਲ ਸਾਨੂੰ ਸਟੂਡੀਓ ਨੂੰ ਹੋ ਗਏ ਨੇ ਲਾਹੌਰ ਵਿੱਚ ਸ਼ਿਫਟ ਕੀਤੇ। ਹਾਂ। ਤੇ ਬਸ ਅਸੀਂ ਇਹ ਹੈ ਕਿ ਸਾਡਾ ਜ਼ਿਆਦਾ ਜਿਹੜਾ ਮੇਨ ਕੰਟੈਂਟ ਸਾਡਾ ਪੰਜਾਬੀ 'ਚ ਅਸੀਂ, ਮੈਂ ਆਪਦੇ ਗਾਣੇ ਮੇਰੇ ਪੰਜਾਬੀ 'ਚ ਨੇ ਸਾਰੇ, ਪੰਜਾਬੀ ਨਾਲ ਅਸੀਂ ਜੁੜੇ ਹਾਂ। ਅਸੀਂ ਨਾਮ ਕੀ ਤੁਹਾਡਾ? ਮਹਿਮੂਦ ਜੀ। ਮਹਿਮੂਦ ਜੀ। ਮਹਿਮੂਦ ਸਾਹਿਬ ਦਾ ਵੱਡਾ ਕੰਮ ਦੇਖੋ ਵੀ ਕਹਿੰਦੇ ਅਸੀਂ ਹੁਣ ਤੱਕ ਜਿੰਨੇ ਗਾਣੇ ਰਿਕਾਰਡ ਕੀਤੇ, ਜਿੰਨੇ ਗਵਈਆਂ ਦੇ ਕੀਤੇ, ਜਿੰਨੇ ਆਪ ਗਾਏ ਆ, ਸਾਡੇ ਸਟੂਡੀਓ 'ਚ ਕਹਿੰਦੇ ਪੰਜਾਬੀ ਦਾ ਕੰਮ ਰਿਕਾਰਡ ਹੈ। ਇਹ ਪੰਜਾਬੀ ਦੀ ਬੜੀ ਵੱਡੀ ਖਿਦਮਤ ਆ। ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਪੰਜਾਬੀ ਵਾਸਤੇ ਇਹ ਖਸੂਸੀ ਸਟੂਡੀਓ ਬਣਾਇਆ। ਤੇ ਮਹਿਮੂਦ ਸਾਹਿਬ ਤੁਸੀਂ ਇਹ ਵਾਲ ਸਟਾਈਲ ਹੈ? ਇਹ ਸਟਾਈਲ ਹੈ ਵੈਸੇ, ਪਹਿਲੇ ਨਹੀਂ ਲੱਗਦਾ ਸੀ, ਹੁਣ ਲੱਗਦਾ ਮੈਨੂੰ। ਹਾਂ ਕੀ ਸਟਾਈਲ ਹੈ ਜੀ? ਅਸੀਂ ਸੌਂ ਕੇ ਉੱਠੀਏ ਸਾਡਾ ਇੰਜ ਦਾ ਬਣ ਜਾਂਦਾ। ਖੈਰ ਜੀ ਤੁਹਾਡੀ ਮਿਹਰਬਾਨੀ, ਤੁਸੀਂ ਸਾਨੂੰ ਬਹੁਤ ਇੱਜ਼ਤ ਦਿੱਤੀ। ਅਸੀਂ ਇੱਥੇ ਆਏ ਹਾਂ, ਬੈਠੇ ਹਾਂ, ਰਾਸ਼ਿਦ ਮਹਿਮੂਦ ਸਾਹਿਬ ਪਹੁੰਚਣ ਵਾਲੇ ਆ ਤੇ ਤੁਸੀਂ ਆਪ ਵੀ ਗਾ ਗੂ ਲੈਂਦੇ? ਹਾਂਜੀ ਬਿਲਕੁਲ ਮੈਂ ਗਾਣਾ। ਅੱਛਾ, ਤੁਹਾਡੇ ਕੋਲ ਸਾਜ਼ ਪਏ ਆ? ਥੋੜੇ ਜਿਹੇ। ਅੱਜ ਕੱਲ੍ਹ ਜ਼ਮਾਨਾ ਚੇਂਜ ਹੋ ਗਿਆ ਸਾਰਾ। ਪਹਿਲੇ ਸੀ ਜ਼ਮਾਨਾ ਕਿ ਰਿਕਾਰਡਿੰਗ ਕਰਨੀ ਤੇ ਹਰ ਜਿਹੜਾ ਇੰਸਟਰੂਮੈਂਟਲਿਸਟ ਹੈ, ਜਿਹੜਾ ਮਿਊਜ਼ੀਸ਼ੀਅਨ, ਉਹਦਾ ਸਮਾਨ ਮਤਲਬ ਤਬਲਾ, ਢੋਲਕ, ਗਿਟਾਰ, ਹਾਰਮੋਨੀਅਮ, ਵਾਜਾ ਜਿਹਨੂੰ ਕਹਿੰਦੇ ਆਪਾਂ, ਉਹ ਲੈ ਕੇ ਆਉਂਦਾ ਸੀ। ਹੁਣ ਸਾਰਾ ਕੁਝ ਹੋ ਗਿਆ ਜਦੀਦ। ਹੁਣ ਜਿੰਨੀ ਵੀ ਸ਼ੈ ਉਹ ਸਾਰੀ ਅਸੀਂ ਕੰਪਿਊਟਰ ਤੇ ਪਾ ਦੇਣੀ ਹੈ। ਕੋਈ ਸ਼ੈ ਦੀ ਲੋੜ ਵੇਖ ਰਹੇ ਹੋ, ਕੋਈ ਸ਼ੈ ਨਹੀਂ ਪਈ। ਇੱਕ ਪਿਆਨੋ ਮਿੱਡੀ 'ਚ ਪਈ, ਉਹਨੂੰ ਮਿੱਡੀ ਕਹਿੰਦੇ ਨੇ ਪਿਆਨੋ ਨੂੰ। ਸਾਰਾ ਮਿਊਜ਼ਿਕ ਉੱਥੋਂ ਵੱਜਣਾ, ਜਿੰਨਾ ਕੁਝ ਵੱਜੇਗਾ ਮਿਊਜ਼ਿਕ। ਆ ਨਵੀਂ ਗੱਲ ਸੁਣ ਲਓ ਬਈ, ਗਾਣਾ ਤੁਸੀਂ ਘਰੇ ਬਹਿ ਕੇ ਗਾਣਾ, ਉਹ ਕਹਿੰਦੇ ਤਬਲਾ ਕਿਸੇ ਦਾ, ਢੋਲਕੀ ਕਿਸੇ ਦੀ, ਵਾਜਾ ਕਿਸੇ ਦਾ, ਉਹ ਇਕੱਠਾ ਕਰਕੇ ਉਹ ਤੁਹਾਡੇ ਮਗਰ ਉਹਨਾਂ ਨੇ ਆਪੇ ਪਾ ਦੇਣਾ। ਤੁਸੀਂ ਸਿਰਫ ਗਾਣਾ ਗਾਣਾ। ਅੱਜ ਮੈਂ ਵੀ ਗਾ ਕੇ ਦੇਖੂੰਗਾ ਇੱਥੇ, ਮੈਂ ਵੀ ਕਰੂੰਗਾ। ਅਸੀਂ ਤੁਹਾਨੂੰ ਲਾਜ਼ਮੀ ਗਵਾਵਾਂਗੇ। ਹਾਂ, ਉਹਦੇ ਪਿੱਛੇ ਫਿਰ ਤਬਲਾ ਵਜਾਵਾਂਗੇ, ਸਾਰਾ ਕੁਝ ਵੱਜੇਗਾ। ਤੇ ਤੁਸੀਂ ਸਾਨੂੰ ਥੋੜਾ ਜਿਹਾ ਵਿਖਾ ਦਿਓਗੇ ਕਿ ਕਿੱਦਾਂ ਚਾਲੂ ਹੁੰਦਾ? ਬਿਲਕੁਲ। ਅਜੇ ਜੀ ਸਾਡਾ ਜਿਹੜਾ ਕੰਮ ਆ ਨਾ ਜੀ, ਇਹ ਡਬਿੰਗ ਸਾਡਾ ਡਬਿੰਗ, ਅਸੀਂ ਜਿਹੜੀ ਡਬਿੰਗ ਕਰਨ ਆਏ ਨਾ, ਉਹ ਕੰਮ ਹਜੇ ਥੋੜਾ ਜਿਹਾ ਲੇਟ ਆ। ਰਾਸ਼ਿਦ ਸਾਹਿਬ ਹਜੇ ਪਹੁੰਚੇ ਨਹੀਂ ਹੈ, ਪਹੁੰਚਣ ਵਾਲੇ ਆ। ਚਲੋ ਮੈਂ ਕਹਿੰਦਾ ਉਨੀ ਦੇਰ ਵੀ ਆਪਾਂ ਇਹਨਾਂ ਕੋਲੋਂ ਕੁਝ ਸੁਣ ਲਈਏ, ਕੀ ਕਹਿੰਦੇ? ਠੀਕ ਹੈ, ਚਲੋ। ਹਾਂ ਇੱਦਾਂ ਹੀ ਸੁਣਾਏਗਾ? ਸੋਚ ਲਾ। ਹਾਂ ਸੋਚ ਲਾ। ਤੇ ਉਹ ਤਬਲਾ ਢੋਲਕੀ ਵਿੱਚ ਕੋਈ ਨਹੀਂ? ਉਹ ਤੇ ਫਿਰ ਉਧਰ ਨਾ, ਉਹ ਤੇ ਸਿਰਫ ਆਪਾਂ ਵੈਸੇ ਪ੍ਰੋਸੈਸ ਵਿਖਾ ਦੇਂਗੇ। ਅੱਛਾ, ਪਿਆਨੋ ਦੀ ਆਵਾਜ਼ ਆਉਂਦੀ? ਹਾਂ ਆਉਂਦੀ। ਇਹ ਵਜਾ ਕੇ ਤਾਂ ਵਿੱਚ ਗਾ ਦੇ। ਉਹਦਾ ਗਾ ਦੇਂਗੇ, ਉੱਥੇ ਬਹਿਣਾ ਪਏਗਾ। ਹਾਂ ਉੱਥੇ ਬਹਿ ਜਾ, ਉੱਥੇ ਬਹਿ ਨਹੀਂ ਦਿੰਦਾ। ਆਇਓ ਫਿਰ ਆਪਣਾ ਸਟੂਡੀਓ, ਜਿੱਥੇ ਮਰਜ਼ੀ ਬਹਿ। ਆ ਪਿਆਨੋ ਪਈ ਆ ਜੀ, ਆ ਕੰਪਿਊਟਰ ਆ ਤੇ ਸਾਰਾ ਸਟੂਡੀਓ ਆ। ਅੱਜ ਤੁਸੀਂ ਦੇਖ ਰਹੇ ਨਾ ਵੀ ਕੰਧਾਂ ਕਾਲੀਆਂ ਹੋਈਆਂ, ਇਹ ਕਾਲੀਆਂ ਕੰਧਾਂ ਨਹੀਂ ਹੈ, ਇਹਨਾਂ ਨੇ ਵਿੱਚ ਰੂਮ ਰਾ ਭਰ ਕੇ ਕਾਲਾ ਕੱਪੜਾ ਲਾਇਆ। ਇਹਨੂੰ ਕਹਿੰਦੇ ਆ ਵਾਟਰਪ੍ਰੂਫ, ਸਾਊਂਡ ਪ੍ਰੂਫ ਆ। ਇਹਦੇ 'ਚ ਕੀ ਹੁੰਦਾ? ਇਹਦੇ 'ਚ 2-3 ਤਰ੍ਹਾਂ ਦੇ ਫੋਮ ਪੈਂਦੇ ਨੇ ਜਿਹੜੇ ਸਾਊਂਡ ਬੇਸਿਕਲੀ ਮਤਲਬ ਗੁਜ਼ਾਰਦੇ ਨੇ ਨਾ, ਮਤਲਬ ਨਾ ਹਵਾ ਦਾ ਪ੍ਰੈਸ਼ਰ ਅੰਦਰ ਆਣਾ, ਨਾ ਇੱਧਰੋਂ ਆਵਾਜ਼ ਬਾਹਰ ਨਹੀਂ, ਨਾ ਅੰਦਰ ਆਣੀ, ਬਾਹਰ ਹੀ ਅੰਦਰ ਆਣੀ। ਅੱਛਾ, ਇਹ ਆਵਾਜ਼ ਰੋਕਣ ਵਾਸਤੇ ਆ, ਬਾਹਰਲੀਆਂ ਆਵਾਜ਼ਾਂ ਅੰਦਰਲੀਆਂ ਬਾਹਰ ਨਾ ਜਾਣ। ਜਿੱਦਾਂ ਆਪਾਂ ਖਾਲੀ ਬੈਠਕ 'ਚ ਗਾਈਏ ਨਾ ਤੇ ਉਹ ਕੂਕਦੀ ਆਵਾਜ਼, ਉਹ ਕੂਕਦੀ ਨਹੀਂ ਇਹਦੇ 'ਚ। ਆ ਮੈਂ ਹੁਣ ਬੋਲ ਰਿਹਾ ਹੈ, ਕਮਰਾ ਬੰਦ ਆ ਤੇ ਆਵਾਜ਼ ਕੂਕਦੀ ਨਹੀਂ। ਇਦਾਂ ਕਰਕੇ ਹੁਣ ਤੁਸੀਂ ਦੇਖਿਆ ਪਲਸਤਰ ਨਹੀਂ ਹੈ ਕਾਲਾ, ਜਾਂ ਲੁੱਕ ਨਹੀਂ ਲਾਈ ਹੋਈ, ਇਹ ਕੱਪੜਾ ਵਿੱਚ ਫੋਮ ਭਰਿਆ ਹੈ। ਹੋਇਆ ਨਹੀਂ ਸਿੱਧਾ ਤੇਰਾ ਸਾਜ਼? ਉਹ ਵੀ ਚੈੱਕ ਕਰ ਰਿਹਾ। ਹਾਂ, ਉਹ ਸਾਜ਼ ਸਿੱਧਾ ਕਰਦਾ। ਮੈਂ ਤੁਹਾਨੂੰ ਕੋਈ ਗੱਲਬਾਤ ਇਦਾਂ ਦੱਸੀ ਜਾਣਾ ਨਾਲ। ਇਹ ਇਦਾਂ ਜੀ ਵਾਟਰਪ੍ਰੂਫ ਬਣਾ ਕੇ ਕਮਰਾ ਵੀ, ਤਾਂ ਕਿ ਇਹਦੇ 'ਚ ਆਵਾਜ਼ ਗੂੰਜੇ ਨਾ, ਤੇ ਇਹਦੇ 'ਚ ਗੀਤ ਗਾਣੇ ਰਿਕਾਰਡ ਕਰਦੇ ਆ। ਇਹਨੂੰ ਸਟੂਡੀਓ ਸਾਧਦੇ ਆ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਸਟੂਡੀਓ ਦੇ ਵਿੱਚ ਆਇਆ ਤੇ ਲਾਹੌਰ ਮੈਂ ਉਂਝ ਆਇਆ ਅੱਗੇ 2-4 ਵਾਰੀ, ਸਟੂਡੀਓ 'ਚ ਮੈਂ ਪਹਿਲੀ ਵਾਰੀ ਆਇਆ ਤੇ ਬੜਾ ਚੰਗਾ ਲੱਗਾ ਜੀ ਇੱਥੇ ਸਟੂਡੀਓ 'ਚ ਆ ਕੇ। B2 ਕੀ ਨਾਮ ਦਾ? B2 ਪ੍ਰੋਡਕਸ਼ਨ। ਹਾਂ, B2 ਪ੍ਰੋਡਕਸ਼ਨ ਇਹਦਾ ਨਾਮ ਆ। ਕਹਿੰਦੇ ਬੜੇ ਤੁਸੀਂ ਕੋਈ ਵੱਡਾ ਗਵਈਆ ਅੱਜ ਤੱਕ ਕਿਹੜਾ ਇੱਥੇ ਰਿਕਾਰਡ ਕੀਤਾ? ਵੱਡਾ ਗਵਈਆ ਉਹ ਕੱਦ ਕਾਠ ਵਾਲਾ ਹੀ ਦੱਸ ਦਿਓ। ਬਕਾਰ ਤੇ
ਵਕਾਰ ਭਿੰਡਰ ਕਹਿੰਦੇ ਜੀ ਲੰਬੇ ਕੱਦ ਵਾਲਾ ਵੱਡਾ ਕਬਈਆ ਉਹ ਰਿਕਾਰਡ ਕੀਤਾ ਕੱਦ ਦੇ ਹਿਸਾਬ ਨਾਲ। ਅੱਛਾ ਜੀ, ਆ ਸਟੀਲ ਦੇ ਬਟਨ ਜਿਹੜਾ ਮੈਨੂੰ ਮਿਲਿਆ ਇਹਨਾਂ ਨੂੰ ਵੀ ਮਿਲੇ ਆ, ਇਹਨਾਂ ਨੂੰ 2 ਮਿਲੇ, ਮੈਨੂੰ ਉਹਨਾਂ ਨੇ 1 ਦਿੱਤਾ। ਇਹ ਤੁਹਾਨੂੰ 2 ਦਿੱਤੇ? ਸਾਡੇ ਚੈਨਲ ਦੋ ਨੇ ਇਹਨਾਂ ਦੇ ਚੈਨਲ 2 ਆ ਜੀ, ਇਹਨਾਂ ਨੂੰ ਤਾਂ 2 ਮਿਲੇ। ਆਪਣੇ ਕੋਲ ਚੈਨਲ 1 ਆ, ਆਪਾਂ ਨੂੰ 1 ਮਿਲਿਆ ਸਟੀਲ ਦਾ ਬਟਨ। ਇਹ ਵੀ ਕਹਿੰਦੇ ਆਮ ਬੰਦੇ ਨੂੰ ਨਹੀਂ ਲੱਭਦਾ, ਇਹ ਬੜਾ ਘੱਟ ਲੱਭਦਾ ਹੈ। ਤੇ ਅਸੀਂ ਮਿਹਰਬਾਨੀ ਉਹਨਾਂ ਦੀ ਜਿਹਨਾਂ ਨੇ ਸਾਨੂੰ ਭੇਜਿਆ। ਇਹ ਕੌਣ ਭੇਜਦੀ ਤੁਹਾਨੂੰ? YouTube ਵਾਲੇ ਭੇਜਦੇ ਨੇ। YouTube ਦੇ ਅਸੀਂ ਕੌਣ? ਸਿੰਗਾਪੁਰ ਤੋਂ ਭੇਜਦੇ ਆ YouTube ਵਾਲੇ। ਓਹ ਅੱਛਾ, ਮੈਨੂੰ ਬੜੀ ਦੂਰੋਂ ਆਉਂਦੇ ਨੇ। ਇਹ ਜਿਹੜਾ ਮੇਰੇ ਕੋਲ ਆਇਆ ਸਿੰਗਾਪੁਰ ਇਹ ਵੀ ਤੋਂ ਉੱਥੋਂ ਹੀ ਆਇਆ। ਤੋੜ ਉੱਥੋਂ ਆਇਆ। ਓਏ ਹੋਏ ਹੋਏ। ਲਓ ਜੀ, ਅੱਜ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ। ਜਿਹੜਾ ਸਟੀਲ ਦਾ ਬਟਨ ਮੈਂ ਤੁਹਾਨੂੰ ਵਿਖਾਇਆ ਅੱਗੇ, ਮੈਨੂੰ ਵੀ ਆਇਆ, ਉਹ ਸਿੰਗਾਪੁਰ ਤੋਂ ਆਇਆ। ਸਿੰਗਾਪੁਰ ਤੋਂ ਸਿੱਧਾ ਮੇਰੇ ਘਰੇ ਆਇਆ, ਉਹਦੇ ਉੱਤੇ ਮੇਰਾ ਨਾਂ ਛਪਿਆ ਹੈ। ਉਹਨਾਂ ਨੇ ਮੈਨੂੰ ਭੇਜਿਆ, YouTube ਨੇ ਦਿੱਤਾ। ਬੜੀ ਮਿਹਰਬਾਨੀ। ਅੱਛਾ ਜੀ, ਰੱਬ ਤੁਹਾਨੂੰ ਤਰੱਕੀ ਦੇਵੇ। ਠੀਕ ਆ, ਬੜੀ ਮਿਹਰਬਾਨੀ। ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਗਾਂ ਫਿਰ ਹੁਣ ਕੋਈ ਹੋਰ ਬੰਦਾ ਸਾਡੇ ਹੱਥੇ ਚੜਿਆ ਜਾਂ ਕੋਈ ਬੰਦਾ ਪ੍ਰਾਹੁਣਾ ਆਇਆ ਤੇ ਅਸੀਂ ਫਿਰ ਤੁਹਾਨੂੰ ਗੱਲਬਾਤ ਕਰਾਵਾਂਗੇ। ਗਾਂ ਫਿਰ ਅਸੀਂ ਗੱਲ ਤੋਰਦੇ ਰਵਾਂਗੇ। ਜਾਂ ਲਾਹੌਰ ਅਸੀਂ ਕਿਤੇ ਗਏ ਤੇ ਅਸੀਂ ਫਿਰ ਉਹ ਵਿੱਚ ਰਿਕਾਰਡ ਕਰਾਂਗੇ। ਅਸੀਂ ਪੂਰੀ ਵੀਡੀਓ ਬਣਾ ਕੇ ਤੁਹਾਡੇ ਤੱਕ ਅਸੀਂ ਦੱਸਾਂਗੇ ਵੀ ਅਸੀਂ ਲਾਹੌਰ ਕੀ ਕਰਨ ਆਏ, ਕੀ ਕੀ ਦੇਖਿਆ, ਕੀ ਕੀਤਾ ਤੇ ਕੀ ਨਹੀਂ ਕੀਤਾ। ਦੱਬੋ ਜੀ ਬਟਨ। ਫੱਡੀ ਨੇ ਅੱਛਾ ਜੀ, ਸਾਡੇ ਕੋਲ ਰਾਸ਼ਿਦ ਮਹਿਮੂਦ ਸਾਹਿਬ ਆ ਗਏ ਜੀ ਤੇ ਅਸੀਂ ਹੁਣ ਪਹਿਲਾਂ ਆਪਣਾ ਕੰਮ ਕਰ ਲਈਏ, ਕੰਮ ਕਰ ਲਈਏ, ਉਸ ਤੋਂ ਬਾਅਦ ਰਾਸ਼ਿਦ ਮਹਿਮੂਦ ਸਾਹਿਬ ਨਾਲ ਗੱਲਬਾਤ ਗੱਪਸ਼ਪ ਵੀ 2-4 ਮਿੰਟ ਮਾਰਾਂਗੇ। ਚਲੋ ਠੀਕ ਹੋ ਗਿਆ। ਠੀਕ ਹੈ ਜੀ, ਬੰਦ ਕਰ ਲਓ। ਓਕੇ ਹੋ ਗਿਆ। ਦਿਖਾ। ਓਏ ਸਰਦਾਰ, ਝੂਠ ਨਹੀਂ ਬੋਲਦੇ। ਹਾਂਜੀ, ਅਸੀਂ ਇਸ ਟਾਈਮ ਲਾਹੌਰ ਜੀ ਸਟੂਡੀਓ ਕੋਲ ਸੀਗੇ ਤੇ ਤੁਹਾਨੂੰ ਇੱਕ ਬੰਦਾ ਮਿਲਾਨੇ ਜਿਹਨੇ ਸਕੂਟਰ ਦੇ ਉੱਤੇ ਪੂਰਾ ਪਾਕਿਸਤਾਨ ਫਿਰਿਆ। ਹਾਲੇ ਕਹਿੰਦਾ ਮੈਂ ਪੂਰੀ ਦੁਨੀਆ ਫਿਰਨੀ ਹੈ, ਕਮਲਾ ਹੋਇਆ। ਆ ਦੇਖੋ ਜੀ, ਮੋਟਰਸਾਈਕਲ ਦੇਖੋ ਕਿੱਡਾ ਬਲਾ ਬੰਬੂ ਕਾਰਡ ਆ। ਇਹ ਗਾਹਾਂ ਜਾ ਕੀ ਨਾਮ ਜੀ ਤੁਹਾਡਾ? ਅਫਜ਼ਾਲ ਹੈ। ਤੁਸੀਂ ਲਾਹੌਰ ਤੋਂ? ਪੂਰਾ ਆਪਣਾ ਦੱਸੋ ਪਤਾ। ਮੈਂ ਉਗਾੜੇ ਤੋਂ ਹਾਂ ਜੀ, ਲਾਹੌਰ ਸਟੂਡੀਓ ਦੇ ਇੱਥੇ ਪ੍ਰੋਡਕਸ਼ਨ ਉੱਤੇ ਕੰਮ ਕਰੀਦਾ ਤੇ ਜਾ ਰਹੇ ਹਾਂ ਟੂਰ ਤੇ। ਇਹ ਤੁਹਾਨੂੰ ਕੀ ਸੋਚੀ? ਮੈਂ ਹਰ ਸਾਲ ਤਕਰੀਬਨ ਜਾ ਰਿਹਾ ਟੂਰ ਤੇ। ਸ਼ੌਕ ਹੈ ਬਾਈਕ ਤੇ ਟੂਰਸ ਕਰਨ ਦਾ। ਅੱਛਾ, ਦੇਖੋ ਜੀ, ਸ਼ੌਕ ਆ ਲਵਾ ਮੁੰਡਾ ਤੇ ਸ਼ੌਕ ਆ ਮੋਟਰਸਾਈਕਲ ਪੂਰਾ ਤਿਆਰ ਕੀਤਾ, ਉੱਤੇ ਬਕਸਾ ਲਾਇਆ ਤੇ ਸਾਈਡਾਂ ਤੇ ਬਕਸੇ ਲਾਏ ਤੇ ਪੂਰਾ। ਇਹ ਮੋਟਰਸਾਈਕਲ ਕਿਹੜਾ? ਤੇ ਸੁਜ਼ੂਕੀ 150। ਹਾਂ, 140 150 150 ਜੀ ਸੁਜ਼ੂਕੀ ਦਾ ਮੋਟਰਸਾਈਕਲ ਆ। ਕਹਿੰਦਾ ਜੀ ਇਹਦੇ ਤੇ ਕਿੱਥੇ ਕਿੱਥੇ ਅੱਗੇ ਹੋਇਆ ਤੇ ਕਿੱਥੇ ਕਿੱਥੇ ਜਾਣਾ। ਕਪਲੂ ਤੱਕ ਹੋਇਆ ਹਾਂ, ਕਾਰਗਿਲ ਬਾਰਡਰ ਤੱਕ। ਅੱਛਾ। ਠੀਕ ਹੈ, ਹੁਣ ਚਤਰਾਲ ਵਾਲੀ ਸਾਈਡ ਜਾਂ ਸ਼ਮਸ਼ਾਲ ਵਾਲੀ ਸਾਈਡ। ਇਕੱਲੇ? ਨਹੀਂ, ਲੜਕੇ ਹੁੰਦੇ ਸਾਥ, 2 ਲੜਕੇ। ਉਹ ਵੀ ਏਦਾਂ ਹੀ? ਹਾਂਜੀ, ਬਾਈਕ ਤੇ ਆਪਣੀ ਆਪਣੀ ਬਾਈਕ ਤੇ। ਤੇ ਰਹਿਣਾ ਹੋਣਾ ਕਿੱਥੇ? ਕੈਂਪਿੰਗ ਕਰੀ ਦੀ ਜ਼ਿਆਦਾਤਰ। ਅਗਰ ਕੈਂਪਿੰਗ ਨਾ ਪੋਸੀਬਲ ਹੋਵੇ ਤੇ ਫਿਰ ਹੋਟਲ ਨਾਲ ਤੇ ਰੋਟੀ ਪਾਣੀ ਖੁਦ ਬਣਾ ਲਈਦਾ ਵਾ। ਕੈਂਪਿੰਗ ਕਰੇਗੇ ਤੇ ਖੁਦ ਬਣਾ ਲਈਦਾ ਵਾ। ਅਗਰ ਹੋਟਲ 'ਚ ਤੇ ਹੋਟਲ ਵਗੈਰਾ 'ਚ। ਤੇ ਆ ਕੀ ਹੈ? ਇਹ ਇੰਟਰਕਮ ਆ ਰਾਈਡਰਸ, ਇੱਕ ਅਗਲੇ ਰਾਈਡਰਸ ਕਨੈਕਟ ਕਰਨ ਵਾਸਤੇ ਮੋਬਾਈਲ ਭਲਾ ਹੋਇਆ। ਆ ਨਾ ਨਵਾਂ ਦੂਜੇ ਕੰਮ। ਸਕੂਟਰ ਤੇ ਗੱਲ ਕਰਨੀ, ਅਗਲੇ ਬੰਦਾ ਜਾਂਦਾ ਪਿਆ ਉਹਨੂੰ ਪਿੱਛੋਂ। ਲਓ ਜੀ, ਹੈ ਸਕੂਟਰ ਹੈ ਤੇ ਇਹਨਾਂ ਨੇ ਸਵਾਦ ਜਹਾਜ਼ ਵਾਲਾ ਲਿਆ ਹੈ ਵਿੱਚ। ਕਹਿੰਦਾ ਵੀ ਅਗਲੇ ਸਕੂਟਰ ਵਾਲੇ ਨਾਲ ਗੱਲ ਕਰਨੀ ਹੋਵੇ ਤੇ ਵਿੱਚ ਟੈਲੀਫੋਨ ਵਿੱਚੇ ਲੱਗਾ, ਉਹਦੇ ਨਾਲ ਕਰ ਲੈਂਦੇ। ਇਹ ਕੀ ਹੈਲਮਟ ਇਦਾਂ ਦਾ ਮਿਲਦਾ ਜਾਂ ਇਹ ਲੈਦਰ ਡਿਵਾਈਸ ਮੇਲ। ਵੱਖਰੇ ਲਿਆ? ਹਾਂਜੀ। ਅੱਛਾ, ਇਹ ਬੰਦ ਕਰਕੇ ਦਿਖਾਈ। ਲੈ, ਗੱਲ ਕਰ। ਹੈਲਮਟ ਦੇ ਪੈਸੇ ਵੀ ਪੁੱਛੋ ਕਿੰਨੇ ਹੈਗਾ? ਹਾਂਜੀ, ਕਿੰਨੇ ਦਾ ਹੈਲਮਟ? ਖਾਲੀ ਹੈਲਮਟ 33,000 ਰੁਪਏ ਦਾ ਹੈ ਤੇ 18,000 ਦੀ ਡਿਵਾਈਸ। ਅੱਛਾ ਜੀ। ਬਾਕੀ ਵੀ ਹਰ ਸ਼ਮੇ ਆ ਬੂਟ ਬਾਟ ਵੀ ਲੈ ਕੇ ਇੱਥੇ ਹਾਂਜੀ, ਕਰ। ਬੂਟ, ਗੇਅਰਸ, ਜੈਕਟ ਵਗੈਰਾ, ਰਾਈਡਿੰਗ ਜੈਕਟ। ਅੱਛਾ, ਆ ਗਈ। ਇਹ ਟਿਊਬ ਬੈਠਣ ਵਾਸਤੇ ਕੰਫਰਟ ਹੈ ਰਿੰਦਰ। ਇਹਦੇ ਟਾਇਰ ਦੀ ਟੂਬ ਵੀ ਰੱਖੀ ਹਵਾ ਭਰ ਕੇ ਉੱਤੇ ਬਹਿਣ ਵਾਸਤੇ। ਇਹਦੇ ਨਾਲ ਫਾਇਦਾ ਕੋਈ? ਹਾਂਜੀ, ਕੰਫਰਟ ਰਹਿੰਦਾ ਕਿ ਮਤਲਬ ਬੰਦਾ ਨਾ ਇਹਦੇ ਲਾਵੇ ਦਾ ਵਾਸਤੇ ਅੱਛਾ, ਇਹ ਹਵਾ ਸੀ ਅੱਖਦਾ ਨਹੀਂ ਬੰਦਾ। ਠੀਕ ਹੈ। ਤੂੰ ਫਿਰ ਨਾਲ ਵਲੌਗ ਵੀ ਬਣਾਣਾ, ਨਹੀਂ, ਬਲੌਗ ਵਗੈਰਾ ਨਹੀਂ। ਤੇ ਫਾਇਦਾ ਕੀ ਇਹਨਾਂ ਸਫ਼ਰ ਕਰਨ ਦਾ? ਸ਼ੌਪ ਲਈ ਕਰੀਦਾ ਬਸ। ਯਾਰ ਸ਼ੌਕ, ਉਹ ਸ਼ੌਕ ਵਾਸਤੇ ਕਰ, ਤੂੰ ਨਾਲ ਆਪਣੀ ਯਾਦਾਂ ਨੂੰ ਕੈਮਰੇ 'ਚ ਕੈਚ ਕਰ। ਬਿਲਕੁਲ। ਤੇ ਕੋਈ ਮੋਬਾਈਲ ਹੈਗਾ ਸਕਰੀਨ ਨਾਲ? ਕਿਹੜਾ? ਦੇਖੋ ਕੈਮਰਾ ਵੀ ਹੈ ਕਿਉਂ ਕੈਮਰਾ ਵੀ ਹੈ। ਯਾਰ ਕੀ ਕਰਦਾ ਤੂੰ? ਅਫਜ਼ਾਲ ਖਾਨ, ਅਸੀਂ ਜੀ ਇਹਨੂੰ ਫਰਮਾਇਸ਼ ਕਰਦੇ ਆਂ ਵੀ ਤੂੰ ਆਪਣਾ ਜਿਹੜਾ ਰੂਟ ਕਰੇਗਾ, ਟੂਰ ਕਰੇਗਾ, ਉਹ ਸਾਨੂੰ ਵੀ ਦਿਖਾ। ਜੋ ਜੋ ਤੂੰ ਦੇਖੇਗਾ ਆਪਣੀ ਅੱਖਾਂ ਨਾਲ ਸਾਨੂੰ ਵੀ ਦਿਖਾ। ਜੋ ਤੈਨੂੰ ਉੱਥੇ ਖਲੋਤੇ ਨੂੰ ਮਹਿਸੂਸ ਹੋਵੇ, ਤੂੰ ਪਹਾੜ ਤੋਂ ਖਲੋਤਾ, ਜੋ ਤੈਨੂੰ ਮਹਿਸੂਸ ਹੋਵੇ ਉਹ ਵਿੱਚ ਤੂੰ ਬੋਲ ਦੇ, ਉਹ ਰਿਕਾਰਡ ਹੋ ਜਾਊਗਾ, ਉਹ ਬੰਦੇ ਵੀ ਦੇਖ ਲੈਣਗੇ। ਬਿਲਕੁਲ। ਇਹ ਹੁਣ ਤੂੰ ਕਰੇਗਾ ਵਲੌਗ? ਜ਼ਰੂਰ। ਹਾਂ, ਵਲੌਗ ਬਣਾਈ, ਇਹ ਤਾਂ ਯਾਰ ਬੜਾ ਕਾਮਯਾਬ ਆ ਕੰਮ। ਦਿਖਾ ਸਕੂਟਰ, ਦਿਖਾਤਾ ਚੰਗੀ ਤਰ੍ਹਾਂ ਦਿਖਾ ਦੇ। ਸਕੂਟਰ ਦੀ ਬੜਾ ਬੰਬੂ ਕਾਟ ਇਹਨੇ ਇੰਨੀਆਂ ਸ਼ੈਵਾਂ
ਸਕੂਟਰ ਦੀ ਕੰਪਨੀ ਨੇ ਨਹੀਂ ਲਾਈਆਂ ਜਿੰਨੀਆਂ ਇਹਨੇ ਉੱਤੇ ਆਪ ਲਾਤੀਆਂ। ਹਾਂ ਤੇ ਬਹੁਤ ਸੋਹਣਾ ਕੰਮ ਅਫਜ਼ਾਲ ਸਾਹਿਬ, ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਅੱਲਾਹ ਤਾਲਾ ਖੈਰ ਖਰੀਅਤ ਨਾਲ ਤੁਹਾਨੂੰ ਲੈ ਜਾਵੇ, ਖੈਰ ਖਰੀਅਤ ਨਾਲ ਲੈ ਆਵੇ। ਹਾਂਜੀ ਤੇ ਬੜੀ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਗੱਲਬਾਤ ਵੀ ਕੀਤੀ, ਟਾਈਮ ਵੀ ਦਿੱਤਾ। ਤੇ ਅਖੀਰ ਤੇ ਮੈਂ ਤੁਹਾਨੂੰ ਫੇਰ ਕਹੂੰਗਾ ਕਿ ਵਲਾਗ ਜ਼ਰੂਰ ਬਣਾਓ। ਜ਼ਰੂਰ ਹਾਂ ਜ਼ਰੂਰ ਬਣਾਓ ਇਸ ਵਾਰੀ ਬਣਾਉਂਗੇ ਜੀ ਜੀ, ਬੜੀ ਮਿਹਰਬਾਨੀ। ਦਾਵਟ खयानत नहीं होनी चाहिए। ओए 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 नहीं यार, गड़बड़ हो गया सारा। ओए 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 मेरे यार से पोता। ਰਾਸ਼ਿਦ ਮਹਿਮੂਦ ਸਾਹਿਬ ਜੀ ਮਾਸ਼ਾਅੱਲਾ ਸਾਡੇ ਕੋਲ ਬੈਠੇ ਆ ਜੀ। ਇਹਨਾਂ ਨੇ ਆਪਣੀ ਉਹ ਕਰ ਲਈ, ਡਬਿੰਗ ਕਰ ਲਈ ਫਿਲਮ ਦੀ, ਸਾਡੀ ਰਹਿ ਗਈ ਅਸੀਂ ਵੀ ਕਰਦੇ। ਰਾਸ਼ਿਦ ਸਾਹਿਬ ਚੱਲੇ ਸੀ, ਅਸੀਂ ਕਿਹਾ ਜੀ ਚਲੋ ਕੋਈ ਯਾਦਾਂ ਕੈਮਰੇ 'ਚ ਕੈਚ ਕਰ ਲਈਏ, ਕੋਈ ਇਹਨਾਂ ਨਾਲ ਗੱਲਬਾਤ ਕਰ ਲਈਏ। ਵਕਾਰ ਸਾਹਿਬ ਕੋਈ ਗੱਲਬਾਤ ਕਰੋ। ਅੱਛਾ ਰਾਸ਼ਦ ਸਾਹਿਬ, ਅਸੀਂ ਤਾਂ ਯਾਨੀ ਕਿ ਹੁਣ ਮੈਂ ਵੀ ਅੱਛਾ ਖਾਸਾ ਬਜ਼ੁਰਗ ਹੋ ਗਿਆ ਵਾ, ਪਰ ਮੇਰਾ ਬਚਪਨ ਜਿਹੜਾ ਵਾ ਨਾ ਤੁਹਾਨੂੰ ਅਰੂਜ 'ਚ ਹੀ ਦੇਖਿਆ ਵਾ। ਤੇ ਸ਼ਹੀਨ ਡਰਾਮੇ ਦੇ ਫਰਡੀਨੈਂਡ ਤੋਂ ਲੈ ਕੇ बड़ी बात है। ਤੇ ਹੁਣ ਤੱਕ ਜਿਹੜਾ ਵਾ ਨਾ ਤੁਹਾਨੂੰ ਦੇਖਦੇ ਆ ਰਹੇ ਆ। ਤੇ ਇਹ ਕਿੰਨੇ ਅਰਸੇ ਦਾ ਸਫ਼ਰ ਆ? मैं इसलिए असलम साहब इसलिए हो गया, मैं ਇਹ ਜਿਹੜਾ ਹੁਣ 4 ਜੂਨ ਹੋਣੀ ਹੈ ਨਾ, ਮੇਰਾ 74ਵਾਂ ਸਾਲ ਸ਼ੁਰੂ ਹੋ ਜਾਣਾ। ਮਾਸ਼ਾਅੱਲਾ 75 ਸਾਲ ਦੇ ਹੋ ਜਾਣਾ ਅਗਲੇ ਸਾਲ ਨਹੀਂ ਨੂੰ। 74ਵਾਂ ਸ਼ੁਰੂ ਹੋਇਆ ਅੱਛਾ, ਇਹਦੇ 'ਚ ਮੈਂ, ਅੱਛਾ, ਠੀਕ। ਯਾਨੀ 73 ਸਾਲ 73 ਦਾ ਮੈਂ ਪੂਰਾ ਹੋ ਗਿਆ ਤੇ ਇਸ 4 ਜੂਨ ਤੋਂ ਮੇਰਾ 74ਵਾਂ ਸ਼ੁਰੂ ਹੋ ਗਿਆ। ਮੈਂ 10 ਸਾਲਾਂ ਦਾ ਸਾਂ ਅਜੇ, ਬਲਕਿ 10 ਸਾਲ ਤੋਂ ਵੀ ਕੁਝ ਮਹੀਨੇ ਘੱਟ ਸਾਂ ਨਿਕਰ ਪਾਉਣਾ ਸਾਂ। ਮੈਂ ਤੇ ਇਰਫਾਨ ਖੂਸਟ ਸਾਹਿਬ ਇਸ ਮੁਲਕ ਦਾ ਬੜਾ ਵੱਡਾ ਨਾਂ ਹੈ, ਬਿਲਕੁਲ ਜੀ, ਬਹੁਤ ਆਲਾ ਸਰਮਾ ਸਾਹਿਬ ਦੇ ਵਾਲਦ ਜੀ। ਉਹ ਤੇ ਮੈਂ ਅਸੀਂ ਦੋਵੇਂ ਹਮੇਸ਼ਾ ਜ਼ਿੰਦਗੀ ਦੇ ਸਾਥੀ ਹੈ। ਸਾਡਾ ਆਗਾਜ਼ ਦੋਵਾਂ ਦਾ ਇੱਕੋ ਹੀ ਜਗ੍ਹਾ ਤੋਂ, ਰੇਡੀਓ ਤੋਂ ਹੋਇਆ। ਫਿਰ ਸਾਰੀ ਜ਼ਿੰਦਗੀ ਦਾ ਸਫ਼ਰ ਜਿਹੜਾ, ਮੈਂ ਸਾਰੀ ਜ਼ਿੰਦਗੀ ਇਹੋ ਹੀ ਕੰਮ ਕੀਤਾ। ਬਚਪਨ 'ਚ ਤੇ ਪੜ੍ਹਾਈ ਦੇ ਨਾਲ ਨਾਲ ਰੇਡੀਓ ਵੀਡੀਓ 'ਚ, ਉਦੋਂ ਤਾਂ ਟੀਵੀ 'ਚ ਵੀ ਹੁੰਦਾ ਹੀ ਨਹੀਂ ਸੀ। ਹਾਂਜੀ ਬਰਸ ਮੈਂ ਟੀਵੀ ਦਾ ਕੰਮ ਕੀਤਾ। ਉਹ ਟੀਵੀ ਦਾ ਮੇਰਾ ਜਿੰਨਾ ਵੀ ਕੰਮ ਹੈ ਨਾ, ਉਹ 80s ਤੋਂ ਸ਼ੁਰੂ ਹੋਇਆ। 80 ਸਾਲ ਤੋਂ, ਉਸ ਤੋਂ ਪਹਿਲੇ ਮੇਰਾ ਆਵਾਜ਼ ਦਾ ਹੀ ਸਾਰਾ ਕੰਮ ਸੀ। ਠੀਕ। ਮੈਂ ਇਸ ਮੁਲਕ ਦੇ ਅਸਕਰੀ ਅਦਾਰਿਆਂ ਦੀਆਂ ਜਿਹੜੀਆਂ ਜਵਾਨਾਂ ਲਈ ਟ੍ਰੇਨਿੰਗ ਫਿਲਮਾਂ ਬਣੀਆਂ ਅੱਜ ਤੱਕ ਜਿੰਨੀਆਂ, ਉਹ ਸਾਰੀਆਂ ਮੈਂ ਬੋਲੀਆਂ। ਯਾਨੀ ਕਿ ਸਦਾਕਾਰ ਤੁਸੀਂ ਬਹੁਤ ਜ਼ਿਆਦਾ ਹੋਈ ਹੈ। ਹਾਂ ਜ਼ਿਆਦਾ। ਉਹ ਮੇਰਾ ਕੰਮ ਉੱਥੋਂ ਹੀ ਮੈਨੂੰ ਹੂੰ। ਇਸ ਰੇਡੀਓ ਦੇ ਕੰਮ ਨੇ, ਉਹਨਾਂ ਲੋਕਾਂ ਨਾਲ ਜਿਹਨਾਂ ਨਾਲ ਮੈਂ ਜ਼ਿੰਦਗੀ ਗੁਜ਼ਾਰੀ, ਉੱਥੇ ਬੜੇ ਬੜੇ ਵੱਡੇ ਨਾਂ ਨੇ। ਲਫ਼ਜ਼ਾਂ ਦੀ ਹੁਰਮਤ ਤੋਂ ਆਸ਼ਨਾਈ ਮੈਨੂੰ ਉੱਥੇ ਹੋਈ। ਤੇ ਜਿਸਲੇ ਲਫ਼ਜ਼ਾਂ ਦੀ ਹੁਰਮਤ ਤੋਂ ਤੁਸੀਂ ਆਸ਼ਨਾ ਹੋ ਜਾਂਦੇ ਹੋ, ਤੇ ਫਿਰ ਰੱਬ ਤੁਹਾਨੂੰ ਲਫ਼ਜ਼ਾਂ ਦਾ ਹੁਨਰ ਵੀ ਅਤਾ ਕਰ ਦਿੰਦਾ ਹੈ। ਤੇ ਸਾਰਾ ਕੁਝ ਸਿੱਖਿਆ ਸੁੱਕਿਆ ਉੱਥੋਂ। ਫਿਰ ਉਸ ਤੋਂ ਬਾਅਦ ਮੈਂ ਸਟੇਜ ਦਾ ਕੰਮ ਕੀਤਾ ਬੇਸ਼ੁਮਾਰ। ਫਿਰ ਮੈਂ ਫਿਲਮ 'ਚ ਵੀ ਮੈਨੂੰ, ਲੇਕਿਨ ਫਿਲਮ 'ਚ ਮੈਂ ਟੀਵੀ ਤੋਂ ਬਾਅਦ ਆਇਆ। 80 'ਚ ਮੈਨੂੰ ਕਰਾਚੀਓਂ ਮੈਂ ਕਦੀ ਨਹੀਂ ਮਿਲਿਆ ਉਸ ਪ੍ਰੋਡਿਊਸਰ ਨੂੰ, ਅੱਲਾ ਗਰੀਕੇ ਰਹਿਮਤ ਕਰੇ, ਮੁਹਸਨ ਅਲੀ ਸਾਹਿਬ ਬਹੁਤ ਵੱਡਾ ਨਾਂ ਹੈ। ਉਹਨਾਂ ਨੇ ਮੈਨੂੰ ਕਾਸਟ ਕੀਤਾ ਉਸ ਰੋਲ ਲਈ। ਫਿਰ ਉਹ ਸ਼ਾਹੀਨ ਤੋਂ ਬਾਅਦ ਅੱਜ ਤੱਕ ਤੁਸੀਂ ਮੈਨੂੰ ਸਕਰੀਨ ਤੋਂ ਆਫ ਨਹੀਂ ਦੇਖਿਆ। ਔਰ ਸਭ ਤੋਂ ਜ਼ਿਆਦਾ ਚੂँकि ਮੈਂ ਕਰੈਕਟਰ ਰੋਲ ਕਰਨ ਵਾਲਾ ਬੰਦਾ ਹੈ ਨਾ, ਜੀ। ਮੈਂ ਬਾਦਸ਼ਾਹ ਵੀ ਬਣ ਜਾਂਦਾ, ਮੈਂ ਫਕੀਰ ਵੀ ਬਣ, ਮੈਂ ਜਲਾਦ ਵੀ ਬਣ ਜਾਂਦਾ, ਮੈਂ ਮਜ਼ਲੂਮ ਵੀ ਬਣ। ਇਹ ਮੇਰੀ ਗਰੂਮਿੰਗ ਜਿਹੜੀ ਹੈ, ਇਹ ਮੈਂ ਰੇਡੀਓ ਤੇ ਡਰਾਮੇ ਦਾ ਚੂँकि ਮੇਰਾ ਸ਼ੋਭਾ ਸੀ, ਤੇ ਮੈਂ ਆਪਣੇ ਵਡੇਰਿਆਂ ਨੂੰ ਸੁਣਨਾ ਸਾਂ। ਜਿਹੜੀ ਚੀਜ਼ ਸਮਝ ਨਹੀਂ ਆਉਂਦੀ ਅੱਜ ਵੀ ਪੁੱਛ ਲੈਂਦਾ, ਮੈਂ ਨਹੀਂ ਬੌਤਰ ਕਰਦਾ ਕਿ ਬੱਚਾ ਯਾਰ ਤੈਨੂੰ ਇਹਦੇ ਕੀ ਰਾਏ ਹੈ, ਇਹ ਕਰ ਲੈਂਦਾ। ਮੁਸ਼ਾਵਰਤ ਹਮੇਸ਼ਾ ਫਾਇਦਾ ਦਿੰਦੀ ਹੈ। ਫਿਰ ਉਸ ਤੋਂ ਬਾਅਦ ਮੈਨੂੰ ਜਿਸਲੇ ਮੇਰੇ ਟੀਵੀ ਸ਼ਾਹੀਨ ਤੇ ਦੀਵਾਰੇ ਹਿੱਟ ਹੋਏ, ਤੇ ਫਿਰ ਮੈਨੂੰ ਫਿਲਮ ਵਾਲਿਆਂ ਨੇ ਬੁਲਾਇਆ। ਫਿਰ ਮੈਂ ਹੁਣ ਤੱਕ ਕੋਈ ਮੇਰੇ ਖਿਆਲ 150 ਤੋਂ ਜ਼ਿਆਦਾ ਫਿਲਮਾਂ ਜਿਨ੍ਹਾਂ 'ਚ ਮੈਂ ਕੰਮ ਕਰ ਬੈਠਾ, ਹੁਣ ਵੀ ਕਰਨਾ ਪਿਆ। 2 3 4 ਫਿਲਮਾਂ ਮੇਰੀਆਂ ਇਸ ਲਈ ਵੀ ਨੇ, 2 ਇਸ ਲਈ, ਇੱਕ ਮੈਂ ਅਮਰੀਕਨ ਪ੍ਰੋਡਕਸ਼ਨ ਹੈ ਉਹ ਕਰਨਾ ਪਿਆ, ਉੱਥੋਂ ਦੇ ਪ੍ਰੋਡਿਊਸਰ ਡਾਇਰੈਕਟਰ ਇਮਰਾਨ ਉਹਦੀ। ਦੂਸਰੀ ਸਾਡੇ ਕੈਨੇਡੀਅਨ ਪਾਕਿਸਤਾਨੀ ਹੈ, ਪਹਿਲੇ ਉਹਨੇ ਫਿਲਮ ਬਣਾਈ ਐਜ਼ ਅ ਪ੍ਰੋਡਿਊਸਰ, ਐਕਟਰ ਵੀ ਬਹੁਤ ਅੱਛਾ ਹੈ, ਯਾਸਰ ਉਹਦਾ ਨਾਂ ਹੈ। ਹੁਣ ਉਹ ਇੱਕ ਅੰਗਰੇਜ਼ੀ ਦੀ ਬਣਾਉਂਦਾ ਪਿਆ, ਉਹਦੇ 'ਚ ਵੀ ਹੈ ਮੈਂ। ਫਿਰ ਸੈਯਦ ਨੂਰ ਸਾਹਿਬ ਦੀ ਜਿਹੜੀ ਨਵੀਂ ਫਿਲਮ ਹੈ, ਉਹ ਸਿੱਖਾਂ ਦੀ ਕਹਾਣੀ ਹੈ, ਪਾਰਟੀਸ਼ਨ ਦੇ ਦੌਰ ਦੀ, ਲਲਕਾਰਾ ਸਿੰਘ ਇਨ ਲਾਹੌਰ। ਲਲਕਾਰਾ ਸਿੰਘ ਇਨ ਲਾਹੌਰ ਦਾਦੇ ਪੋਤੇ ਦੀ ਕਹਾਣੀ ਹੈ। ਉਹਦੇ 'ਚ ਮੈਂ ਦਾਦੇ ਦਾ ਸਰਦਾਰ ਦਾ ਰੋਲ ਕੀਤਾ। ਇੱਕ ਅੱਧੇ ਕੁਝ ਹੋਰ ਕੰਮ ਨੇ। ਤੇ ਫਿਰ ਮੈਂ ਇੱਕ ਪੰਜਾਬੀ ਆਪਣੇ ਸਾਡੇ ਪੰਜਾਬ ਦੇ ਉਸ ਪਾਸੇ ਦੇ ਜਿਹੜਾ ਗੁਰਚੇਤ ਚਿੱਤਰਕਾਰ, ਉਹਦੇ ਨਾਲ ਇੱਕ ਮੁਲਾਕਾਤ ਹੋਈ, ਬੜਾ ਪਿਆਰ ਔਰ ਬੜੀ ਮੁਹੱਬਤ, ਮੈਨੂੰ ਬੜਾ ਚੰਗੇ ਲੱਗੇ। ਉਹਨਾਂ ਦੀ ਇੱਕ ਫਿਲਮ ਹੈ ਸਾਂਝਾ ਪੰਜਾਬ, ਜੀ।
ਉੱਥੇ ਜਿਸਲੇ ਮੈਂ ਉਹਦੀ ਸ਼ੂਟ ਤੇ ਗਿਆ ਤੇ ਉੱਥੇ ਮੇਰੀ ਇਹ ਅੰਜਮ ਸਰੋਇਆ ਨਾਲ ਵੀ ਮੁਲਾਕਾਤ ਹੋ ਗਈ। ਲੇਕਿਨ ਇਹਨੂੰ ਮੈਂ ਜਾਣਨਾ, ਮੈਂ ਬਹੁਤ ਜ਼ਿਆਦਾ ਨਹੀਂ, ਲੇਕਿਨ ਇਹਦੀ ਉਹ ਜਿਹੜੀ ਗੁਫ਼ਤਗੂ ਸ਼ਨੀਦ ਦੇ ਵਲੌਗਸ ਹੁੰਦੇ ਸਨ ਉਹ ਕਦੀ ਕਦੀ ਮੈਂ ਦੇਖਣਾ ਹੁੰਦਾ ਸਾਂ। ਔਰ ਉਹਦੀ ਸਭ ਤੋਂ ਬਹੁਤੀ ਮੈਨੂੰ ਜਿਹੜੀ ਕਨਵਿੰਸਿੰਗ ਗੱਲ ਲੱਗੀ ਕਿ ਲੋਕੀ ਉਹਦੇ ਤੇ ਦਾਨਸ਼ਵਰੀ ਜ਼ਿਆਦਾ ਝਾੜਦੇ ਨੇ। ਇਹਨੇ ਆਪਣੀ ਜ਼ਮੀਨ ਨਾਲ, ਆਪਣੀ ਰਹਿਤਲ ਨਾਲ, ਆਪਣੇ ਕਲਚਰ ਨਾਲ, ਆਪਣੇ ਇਕਦਾਰ ਨਾਲ ਔਰ ਆਪਣੇ ਲੋਕਾਂ ਦੀ ਜਿਹੜੀ ਲੁਕਾਈ ਹੁੰਦੀ ਨਾ ਉਹਦੇ ਚ ਰਹਿ ਕੇ ਇਹਦੇ ਵਲੌਗ। ਫਿਰ ਇਹਦੀ ਟੋਨ ਜਿਹੜੀ ਹੈ ਪੰਜਾਬੀ ਚ ਕਰ ਰਿਹਾ, ਹਾਂਜੀ, ਲਾਈਟ ਇਹਦੀ ਉਹੀ ਪੰਜਾਬੀ ਹੈ ਜਿਹੜੀ ਇਹਦੀ ਜਨਮ ਭੂਮੀ, ਇਹਦੀ ਜ਼ਮੀਨ ਦੀ ਪੰਜਾਬੀ ਹੈ। ਤੇ ਮੈਨੂੰ ਇਹਦੀ ਇੱਕ ਕਨਵਿੰਸਿੰਗ ਲੱਗੀ ਕਿ ਯਾਰ ਇਸ ਬੰਦੇ ਨੇ ਆਪਣੀ ਉਸ ਰਹਿਤਲ ਦੀ ਟਿੰਚ ਜਿਹੜੀ ਹੈ ਉਹਨੂੰ ਸਿਰਫ ਆਪਣਾ ਬਣਾ ਕੇ ਦੇਖੋ ਮੈਂ ਕਿਹਾ ਅੱਛਾ ਬੋਲ, ਉਹ ਨਹੀਂ ਕੀਤਾ, ਇਹਨੂੰ ਨੂੰ ਅਸਲੀ ਸ਼ਕਲ 'ਚ ਕੀਤੀ। ਤੇ ਇਹਨਾਂ ਸਾਰਿਆਂ ਨਾਲ ਮੇਰੀ ਉੱਥੇ ਫਿਰ ਇਹਨਾਂ ਨੇ ਸਾਡੇ ਪਿਆਰ, ਫਿਰ ਨਾਸਰ ਢਿੱਲੋਂ ਉਹ ਇਸ ਆਰਟਿਸਟ ਵੀ ਇਹਦੇ 'ਚ, ਉਹਦੇ ਨਾਲ ਵੀ ਮੁਲਾਕਾਤ ਹੋਈ, ਉਹ ਵੀ ਬੜਾ ਪਿਆਰ ਵਾਲਾ ਜੀ ਹੈ। ਤੇ ਫਿਰ ਸਾਰੀ ਟੀਮ ਨਾਲ ਮੇਰੀ ਇੱਕ ਐਫੀਲੀਏਸ਼ਨ ਵੀ ਬਣ ਗਈ ਹੈ। ਤੇ ਰਿਸ਼ਤਾ ਜਦੋਂ ਕਿਤੇ ਦਿਲ ਦੇ ਅੰਦਰ ਤੁਹਾਡੇ ਕਮਿਊਨੀਕੇਟਿਵ ਪਿਪਸ ਤੁਹਾਡੇ ਇੱਕ ਥਾਂ ਤੇ ਇੱਕ ਫ੍ਰੀਕੁਐਂਸੀ ਤੇ ਬੋਲਦੇ ਨੇ ਤੇ ਉਹ ਹੀ ਤੁਹਾਡੇ ਸਾਥੀ ਉਹੀ ਹੁੰਦਾ। ਤੇ ਮੇਰੀਆਂ ਬੜੀਆਂ ਦੁਆਵਾਂ ਇਹਨਾਂ ਸਾਰਿਆਂ ਲਈ ਕਿ ਅੱਲਾ ਇਹਨਾਂ ਨੂੰ ਮੁਆਫ ਕਰੇ ਔਰ ਆਸਾਨੀਆਂ ਅਤਾ ਕਰੇ, ਔਰ ਜੋ ਇਰਾਦਾ ਕਰਨ ਦਾ ਲੈ ਕੇ ਨਿਕਲੇ ਨੇ ਉਹਦੇ 'ਚ ਇਹਨੂੰ ਬਹੁਤ ਆਸਾਨੀਆਂ ਔਰ ਕਾਮਯਾਬੀ ਦੇਵੇ। ਆਮੀਨ। ਰਾਸ਼ਦ ਸਾਹਿਬ ਇੱਕ ਸਵਾਲ ਸੀ ਕਰਨ ਜੀ। ਰਾਸ਼ਦ ਸਾਹਿਬ ਕਿਹਾ ਜਾਂਦਾ ਵਾ ਕਿ ਜਿਹੜੇ ਫਨਕਾਰ ਰੇਡੀਓ ਤੇ ਕੰਮ ਕਰਦੇ ਆ ਨਾ ਉਹਨਾਂ ਦੀ ਡਾਇਲਾਗ ਡਿਲੀਵਰੀ ਬਹੁਤ ਅੱਛੀ ਹੁੰਦੀ ਆ। ਇਸ ਮਿੱਥ 'ਚ ਕਿੰਨੀ ਕੀ ਯਾਨੀ ਕਿ ਜਿਹੜਾ ਵਾ ਇਹ ਬੜੀ ਪਰਫੈਕਟ ਗੱਲ ਹੈਗੀ ਹੈ। ਰੇਡੀਓ ਦਾ ਬ੍ਰੌਡਕਾਸਟ, ਰੇਡੀਓ ਜਿਹੜਾ ਨਾ ਅੱਜ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲਾ ਜਿਹੜਾ ਮੀਡੀਆ ਦਾ ਸ਼ਾਖ ਹੈ ਨਾ ਉਹ ਰੇਡੀਓ ਹੈ ਸਾਰੀ ਦੁਨੀਆ 'ਚ। ਰੇਡੀਓ ਜਿਹੜਾ ਹੈਗਾ ਨਾ ਉਹ ਤੁਹਾਨੂੰ ਜ਼ੇਰ ਜ਼ਬਰ ਉਹਦੇ ਲਫ਼ਜ਼ ਲਹਿਜਾ, ਅੰਗਰੇਜ਼ੀ, ਪੰਜਾਬੀ, ਜਿਸ ਵੀ ਰਹਿਤਲ ਜਿਸ ਵੀ ਮੁਲਕ ਦਾ ਤੁਸੀਂ ਉਹਨਾਂ ਲਫ਼ਜ਼ਾਂ ਦੀ ਵੇਰੀਏਸ਼ਨ ਉਹਨੂੰ ਕਮਿਊਨੀਕੇਟ ਸੁਣਨ ਵਾਲੇ ਨੂੰ ਕਿਸ ਤਰ੍ਹਾਂ ਕਰਨਾ ਉਹ ਸਿਖਾਉਂਦਾ ਹੈ। ਉਤਾਰ ਚੜਾਓ ਸਾਰਾ। ਜੀ ਹਾਂ। ਤੇ ਇੱਕ ਗੱਲ ਜਿਹੜੀ ਹੈਗੀ ਉਹ ਅਖਬਾਰ ਪੜ੍ਹ ਕੇ ਵੀ ਕੀਤੀ ਜਾ ਸਕਦੀ, ਲੇਕਿਨ ਜਦੋਂ ਇੱਕ ਬ੍ਰੌਡਕਾਸਟਰ ਸਾਹਮਣੇ ਬਹਿ ਕੇ ਕਰ ਰਿਹਾ ਹੁੰਦਾ, ਉਹ ਇਕੱਲਾ ਬੈਠੇ ਹੁੰਦੇ ਅਸੀਂ ਮਾਈਕ ਅੱਗੇ ਤੇ ਦੁਨੀਆ 'ਚ ਕਰੋੜਾਂ ਲੋਕ ਸੁਣ ਰਹੇ ਹੁੰਦੇ ਨੇ ਤੇ ਅਸੀਂ ਉਸੇ ਮਾਹੌਲ ਜੀ ਦੀ ਗੱਲ ਕਰ ਰਹੇ ਹਾਂ। ਉਹਨਾਂ ਨੂੰ ਇੰਝ ਲੱਗਦਾ ਜਿਵੇਂ ਅਸੀਂ ਉਸੇ ਚੌਪਾਲ ਤੇ ਜਾਂ ਉਸੇ ਸਟੇਜ ਤੇ ਜਾਂ ਉਸੇ ਜਗ੍ਹਾ ਤੇ ਬੈਠੇ ਜਿੱਥੇ ਬਹਿ ਕੇ ਇਹ ਬੰਦਾ ਸਾਡੇ ਨਾਲ ਗੱਲਾਂ ਕਰਦਾ। ਇਹੀ ਤਾਂ ਜੀ ਫਰਕ ਹੈ ਇਨਸਾਨ ਦਾ ਤੇ ਮਸ਼ੀਨ ਦਾ, ਕਿ ਕਿਉਂਕਿ ਇਨਸਾਨ ਜਦੋਂ ਬੋਲਦਾ ਵਾ ਉਹ ਅਹਿਸਾਸਾਤ ਨਾਲ ਬੋਲਦਾ ਵਾ ਤੇ ਮਸ਼ੀਨ ਜਿਹੜੀ ਆ ਉਹਦੇ 'ਚ ਕੋਈ ਸਿਰਫ ਆਡੀਓ ਅਹਿਸਾਸਾਤ ਦਿੰਦੀ ਹੈ। ਯਾਨੀ ਕਿ ਰੇਡੀਓ ਦੇ ਜਿੰਨੇ ਵੀ ਬ੍ਰਾਡਕਾਸਟਰ ਆ ਜਦੋਂ ਬੋਲਦੇ ਆ ਤੇ ਅਹਿਸਾਸਾਤ ਨਾਲ ਬਿਲਕੁਲ ਉਹਨਾਂ ਦਾ ਐਕਸਪ੍ਰੈਸ਼ਨ ਹੁੰਦਾ, ਉਹਦੇ Expression ਚਿਹਰੇ ਤੇ। ਵੇਰੀਏਸ਼ਨ ਹੁੰਦੀ ਉਹਨਾਂ ਦੀ। ਉਹ ਜਿਸ ਚੀਜ਼ ਨੂੰ ਕਮਿਊਨੀਕੇਟ ਕਰਨਾ ਹੁੰਦਾ ਦਿਲ ਨਾਲ ਕਮਿਊਨੀਕੇਟ ਕਰਦੇ ਨੇ। ਅੱਛਾ, ਇੱਕ ਮੈਂ ਤਾਂ ਕੁਝ ਜਿਹੜੇ ਨਾਮ ਮੇਰੇ ਜ਼ਿਹਨ 'ਚ ਹੈ ਸ਼ੁਰੂ ਤੇ ਟੀਵੀ ਦੇ ਤੁਹਾਡੇ ਖਿਆਮ ਸਰਹੱਦੀ, ਫਰਦੌਸ ਜਮਾਲ ਸਾਹਿਬ, ਆਬਦ ਅਲੀ, ਯਾਨੀ ਕਿ ਜਿਹੜਾ ਅਰਫਾਨ ਖੂਸੜ ਸਾਹਿਬ, ਇਹ ਯਾਨੀ ਕਿ ਤੁਹਾਡੇ ਸੀਨੀਅਰ ਜਿਹੜੇ ਆ ਨਾ ਜਿਹੜੇ ਕਿ ਸਾਡੇ ਹੋਸ਼ ਤੋਂ ਪਹਿਲੇ ਯਾਨੀ ਕਿ ਜਿਹੜਾ ਵਾ ਉਹ ਕਿਹੜੇ ਟੀਵੀ ਮੈਂ ਦੇ? ਉਹਨਾਂ ਸਾਰਿਆਂ ਨਾਲ ਸਟੇਜ ਤੇ ਕੰਮ ਕੀਤਾ। ਉਹਨਾਂ 'ਚ ਮਸੂਦ ਅਖਤਰ ਹੈ, ਬੜੇ ਹੋਰ ਬੜੇ ਬੇਸ਼ੁਮਾਰ ਨਾਂ ਨੇ ਬੜੇ ਸਟੇਜ ਤੇ ਸਾਡੇ। ਲਾਹੌਰ ਦਾ ਜਦੋਂ ਸੱਚਮੁੱਚ ਦਾ ਡਰਾਮਾ ਹੁੰਦਾ ਸੀ, ਇਹ ਬੇਹੂਦਗੀਆਂ ਵਾਲਾ ਡਰਾਮਾ ਨਹੀਂ, ਅਸਲ ਡਰਾਮਾ ਹੁੰਦਾ ਮੈਂ ਸੀ। ਉਹਨਾਂ ਸਾਰਿਆਂ ਨਾਲ ਕੰਮ ਕੀਤਾ ਜਿੰਨੇ ਪੁਰਾਣੇ ਉਹਨਾਂ 'ਚ ਹੁਣ ਅਸੀਂ 2-4 ਦਾਣੇ ਹੀ ਰਹਿ ਗਏ, ਬਾਕੀ ਤੇ ਚਲੇ ਗਏ ਨੇ ਅੱਲਾ। ਕਿਹੜੇ ਇਸ ਟਾਈਮ ਤੁਹਾਡੇ ਉਸ ਦੌਰ ਦੇ ਦੋਸਤਾਂ 'ਚੋਂ ਜਿਹੜਾ ਨਾ ਹੈ? ਮੇਰਾ ਜੀ ਫਿਰਦੌਸ ਜਮਾਲ, ਅੱਲਾ ਨੂੰ ਸਿਹਤ ਤੰਦਰੁਸਤੀਆਂ ਜ਼ਿੰਦਗੀ ਦੇਵੇ। ਫਿਰ ਰਸ਼ੀਦ ਅਲੀ ਹੈ, ਫਿਰ ਇੱਕ ਸਾਡਾ ਹੋਰ ਭਰਾ ਖਾਲਿਦ ਭੱਟ ਦਾ ਤੇ ਖਾਲਿਦ ਸਾਲ ਹੋ ਗਿਆ ਵੀ ਸਾਰੀ ਹੱਥੀ ਦਾ ਦੋਸਤ। ਸਾਥ ਸੀ ਉਹਦੇ ਨਾਲ। ਫਿਰ ਜਾਵੇਦ ਰਿਜ਼ਵੀ ਹੈ ਸਾਡਾ ਬਹੁਤ ਨਸਤਾਲੀਕ ਜ਼ੇਰ ਜ਼ਬਰ ਵਾਲਾ ਆਰਟਿਸਟ, ਉਹ ਹੈ। ਕਰਾਚੀ 'ਚ ਮੇਰੇ ਸ਼ਬੀਰ ਜਾਨ ਨਾਲ ਮੇਰੀ ਬੜੀ ਫਰੈਂਕਨੈਸ ਹੈ, ਲੇਕਿਨ ਉਹਦੇ ਨਾਲ ਬਹੁਤ ਬਾਅਦ 'ਚ ਮੇਰਾ ਮੁਲਾਕਾਤ। ਅਸੀਂ 30-35 ਸਾਲ ਪਹਿਲੇ ਥਾਈਲੈਂਡ 'ਚ ਇੱਕ ਸੀਰੀਅਲ ਕੀਤਾ ਸੀ, ਕਾਜ਼ਮ ਪਾਸ਼ਾ ਸਾਹਿਬ ਡਾਇਰੈਕਟਰ ਸਨ ਉਹਦੇ, ਔਰ ਬੜਾ ਹਿੱਟ ਸੀਰੀਅਲ ਸੀ। ਮੈਂ ਸ਼ੀਮੈਨ ਬਣਿਆ ਸੀ ਉਹਦੇ 'ਚ, ਨੈਗੇਟਿਵ ਰੋਲ 'ਚ। ਤੇ ਇਸ ਤਰ੍ਹਾਂ ਹੋਰ ਕਈ ਜਿਹੜੇ ਚੰਦ ਹੈਗੇ ਨੇ। ਦੀਵਾਰਾਂ ਜਿਹੜਾ ਸੀ ਉਹਦੇ 'ਚ ਵੀ ਤੁਸੀਂ ਦੀਵਾਰਾਂ 'ਚ ਵੀ ਤੁਸੀਂ ਸ਼ਬੀਰ ਜਾਨ ਦੇ ਨਾਲ? ਨਹੀਂ, ਦੀਵਾਰਾਂ 'ਚ ਸ਼ਬੀਰ ਜਾਨ ਨਹੀਂ ਸੀ। ਉਹਦੇ 'ਚ ਸੀ ਉੱਥੋਂ ਦੇ ਸਿੰਧੀ ਆਰਟਿਸਟ ਅਬਦੁਲ ਕਾਦਰ ਜੁਨੇਜੋ ਸਾਹਿਬ ਦਾ ਲਿਖਿਆ ਸੀ ਤੇ ਹਾਰੂਨ ਰਿੰਦ ਸਾਹਿਬ, ਦੋਵੇਂ ਹੀ ਇਸ ਵੇ ਅੱਲਾ ਕੋ ਚਲੇ ਗਏ ਨੇ। ਲੇਕਿਨ ਉਹ ਸੀਰੀਅਲ ਜਿਹੜਾ ਇਹ ਹੋਇਆ ਸੀ ਉਹਦੇ ਜ਼ਿਆ ਸਾਹਿਬ ਦੇ ਦੌਰ 'ਚ, ਤੇ ਉਹਨੂੰ ਵੀ ਬੜੀ ਪਸੀਰਾਈ ਮਿਲੀ, ਬਹੁਤ ਜ਼ਿਆਦਾ। ਅਬਦੁਲ ਕਾਦਰ ਜੁਨੇਜੋ ਸਾਹਿਬ ਦਾ ਨੈਟਵਰਕ ਦਾ ਪਹਿਲਾ ਡਰਾਮਾ ਸੀ।
ਔਰ ਮੈਂ ਬੜਾ ਬਲੈਸਡ ਪਰਸਨ ਹੈਗਾ ਜੀ ਕਿ ਮੈਂ ਹਸੀਨਾ ਮੋਇਨ ਸਾਹਿਬਾ ਤੋਂ ਲੈ ਕੇ ਅੱਜ ਇਸ ਲਮਹਾ ਮੌਜੂਦ ਤੱਕ ਦੇ ਜਿਹੜੇ ਰਾਈਟਰ ਨੇ ਸਭ ਦੇ ਲਿਖੇ ਤੇ ਕੰਮ ਕੀਤਾ। ਮਾਸ਼ਾਅੱਲਾ। ਲੇਕਿਨ ਹੁਣ ਮੈਂ ਥੋੜਾ ਜਿਹਾ ਸਿਲੈਕਟਿਵ ਹੋ ਗਿਆ ਹੈ। ਹੁਣ ਸਕ੍ਰਿਪਟ ਨਹੀਂ ਹੁੰਦਾ, ਬੇਹੂਦਗੀਆਂ ਉਹਦੇ ਜ਼ਿਆਦਾ ਹੁੰਦੀਆਂ, ਉਹ ਵੇਚਣ ਦੇ ਕਿਵੇਂ ਹੁੰਦੇ ਨੇ ਕਿ ਯਾਰ ਲੋਕੀ ਇਹ ਪਸੰਦ ਕਰਦੇ ਔਨ ਫੁੱਟ। ਅਸੀਂ ਆਪਣੀ ਇਕਦਾਰ, ਮੈਂ ਜ਼ਿੰਦਗੀ 'ਚੋਂ ਕੰਮ ਨਹੀਂ ਕੀਤਾ ਜਿਹੜੀ ਮੇਰੀ ਬੀਵੀ, ਮੇਰੀ ਮਾਂ, ਮੇਰੀ ਭੈਣ, ਮੇਰੀ ਬੇਟੀ ਮੇਰੇ ਨਾਲ ਬਹਿ ਕੇ ਨਾ ਦੇਖ ਸਕੇ। ਵਾਹ ਵਾਹ ਵਾਹ। ਦੂਸਰੇ ਮੈਂ ਨਹੀਂ ਕਰਦਾ। ਫਿਲਮ ਦੇ ਜ਼ਵਾਲ ਦੀ ਵੀ ਵੱਡੀ ਵਜ੍ਹਾ ਅੱਛੇ ਸਕ੍ਰਿਪਟ ਦਾ ਨਾ ਹੋਣਾ ਹੀ। ਇੱਕ ਤੇ ਉਹਦੇ ਸਕ੍ਰਿਪਟ ਗਾਇਬ ਹੋ ਗਿਆ ਔਰ ਫਿਰ ਆ ਗਏ ਠੇਕੇਦਾਰ। ਉਹ ਫਿਲਮ ਕੋਈ ਘੱਟ ਦਾ ਮਸਾਲੇ ਨਾਲ ਬਣਾਉਣੀ ਜੇ ਹਾਂ। ਫਲੈਟ ਬਣਾਉਣੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ। ਉਹਦੇ ਲਈ ਇੱਕ ਜਮਾਲੀਅਤੀ ਹਾਂਜੀ। ਇਸ ਦੀ ਲੋੜ ਹੁੰਦੀ। ਹਾਂਜੀ, ਫਿਲਮ ਤਾਂ ਆਰਟ ਹੈ ਜੀ। ਹਾਂ, ਤੇ ਜੇ ਤੁਹਾਡੇ ਅੰਦਰ ਰੱਬ ਨੇ ਐਸਥੈਟਿਕਸ ਨਹੀਂ ਰੱਖੀ ਤੇ ਫਿਰ ਤੁਸੀਂ ਖਰਾਦੀਆਂ ਵਾਲਾ ਕੰਮ ਕਰੋਗੇ ਨਾ। ਹਾਂ, ਕੋਈ ਠੇਕੇਦਾਰੀ ਤਾਂ ਕਰ ਸਕਦੇ ਆ, ਤੁਸੀਂ ਫਿਲਮ ਹਾਂ, ਨਹੀਂ ਬਣਾ ਤੁਸੀਂ ਉਹ ਸਕਦੇ। ਨਹੀਂ ਕਰ ਸਕਦੇ। ਹਾਂ, ਜਾਂ ਪ੍ਰਾਪਰਟੀ ਦਾ ਕੋਈ ਪਲਾਟ ਲੈ ਸਕਦੇ। ਇਹਦੇ ਲਈ ਇੱਕ ਤੁਹਾਡੀ ਕੰਟੈਂਟਸ ਜੋ ਰੱਬ ਨੇ ਜਮਾਲੀਅਤ ਇਸ ਰੱਖੀ ਹੋਣੀ ਜ਼ਰੂਰੀ ਹੈ। ਹਾਂਜੀ, ਕਿਉਂਕਿ ਫਿਲਮ ਜਿਹੜਾ ਆਰਟ ਦਾ ਸਭ ਤੋਂ ਲੇਟੈਸਟ ਮੀਡੀਅਮ ਜਿਹੜਾ ਵਾ ਨਾ ਫਿਲਮ ਹੀ ਆ, ਔਰ ਸਭ ਤੋਂ ਮੁਅੱਸਰ ਗਾਈਡ ਵੀ ਹੋਈ, ਮੁਅੱਸਰ ਵੀ ਹੋਈ ਆ। ਮਿਹਰਬਾਨ। ਦੇਖੋ ਨਾ ਯਾਰ, ਰਾਣਾ ਵਕਾਰ ਅਸਲਮ ਸਾਹਿਬ ਦਾ ਸਵਾਲ ਇਹੋ ਜਿਹੇ ਸੀ ਵੀ ਸਾਨੂੰ ਵੀ ਸਿੱਖਣ ਦਾ ਮੌਕਾ ਅਰੇ ਮਿਲੇ। ਯਾਰ। ਕਹਿੰਦੇ ਸਵਾਲ ਕਰਨ ਵਾਲਾ ਹੋਵੇ ਨਾ ਤੇ ਉਹ ਫਿਰ ਗਾਂ ਕੋਈ ਗੱਲ ਲੱਭਦੀ ਹੈ। ਪੜ੍ਹੀ ਰੱਖੋ। ਅੱਛਾ, ਤੁਸੀਂ ਮੁਲਕ ਤਾਂ ਬਹੁਤ ਘੁੰਮੇ ਹੋਣੇ। ਘੁੰਮੇ ਆ ਯਾਰ, ਮੈਂ ਲੋਕੀ ਹੁਣ ਜਾਂਦੇ ਪਏ ਨੇ। ਮੈਂ ਕੋਈ 32-34 ਸਾਲ ਪਹਿਲੇ ਥਾਈਲੈਂਡ 'ਚ ਸੀਰੀਅਲ ਕੀਤਾ ਸੀ। ਕੋਈ 30-32 ਸਾਲ ਪਹਿਲੇ ਇੰਗਲੈਂਡ 'ਚ ਸੀਰੀਅਲ ਕੀਤਾ ਸੀ। ਮਲਾਈਸ਼ੀਆ 'ਚ ਕੰਮ ਕੀਤਾ ਤੂੰ। ਮੈਂ ਕਾਫੀ ਮੈਨੂੰ ਆਪਣੇ ਜਿਹੜਾ ਲਾਹੌਰ ਹੈ ਨਾ, ਉਹ ਮੈਂ ਜਿੰਨੀ ਮਿੱਟੀ ਅਸੀਂ ਲਾਹੌਰ 'ਚ ਖਾਣੀ ਹੁੰਦੀ ਨਾ ਰੋਜ਼, ਉਹ ਦੁਨੀਆ 'ਚ ਜਾਂਦੇ ਉੱਥੇ ਹੁੰਦੀ ਨਹੀਂ, ਨਾ ਪੋਲੂਸ਼ਨ ਹੁੰਦੀ ਨਾ। ਅਸੀਂ ਆਦੀ ਹੋ ਗਏ ਤੇ ਮੈਨੂੰ ਤੀਜੇ ਦਿਨ ਲਾਹੌਰ ਯਾਦ ਆਉਣਾ ਸ਼ੁਰੂ ਹੋ ਜਾਂਦਾ। ਮੈਨੂੰ ਰਾਸ਼ਦ ਸਾਹਿਬ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਗੱਲ ਪਸੰਦ ਆਈ ਨਾ, ਉਹ ਇਹ ਆ ਕਿ ਤੁਸੀਂ ਜਦੋਂ ਨया ਕਿਰਦਾਰ ਕਰਦੇ ਨਾ, ਉਹਦੇ ਚ ਕਿਤੇ ਵੀ ਸਾਨੂੰ ਪਿਛਲਾ ਕਿਰਦਾਰ ਨਜ਼ਰ ਨਹੀਂ ਆਉਂਦਾ। ਨਹੀਂ ਉਹ ਯਾਨੀ ਕਿ ਵਰਨਾ ਬਹੁਤ ਸਾਰੇ ਆਰਟਿਸਟਾਂ ਨੇ ਜਿਹੜੇ ਉਹਨਾਂ ਤੇ ਛਾਪ ਲੱਗ ਜਾਂਦੀ, ਉਹਦੇ ਚ ਉਹੀ ਕਰੈਕਟਰ ਨਜ਼ਰ ਆਉਂਦਾ ਰਹਿੰਦਾ। ਇਹ ਇੱਕ ਅੱਲਾ ਦਾ ਕਰਮ ਹਾਂ। ਇਨਸਾਨ ਹੈ। ਪਰ ਮੇਰੇ ਉਹਨਾਂ ਵੱਡਿਆਂ ਦਾ ਜਿਨ੍ਹਾਂ ਨੂੰ ਦੇਖ ਕੇ ਮੈਂ ਸਾਰਾ ਕੁਝ ਹਾਂ, ਸਿੱਖਿਆ ਤੇ ਹੁਣ ਵੀ ਕੋਸ਼ਿਸ਼ ਹੀ ਹੈ ਮੇਰੀ। ਹਰ ਕੰਮ ਵਿੱਚ ਸਾਨੂੰ ਕੋਈ ਨਵਾਂ ਹੀ ਕਰੈਕਟਰ minority ਨਜ਼ਰ। ਦਾ ਐਲੀਗੇਸ਼ਨ ਮੇਰੇ ਹਾਂ, ਤੇ ਕਦੀ ਨਹੀਂ। ਇਹ ਬਹੁਤ ਮੈਨੂੰ ਅੱਲਾ ਦਾ ਅੱਛਾ ਸ਼ਾਨ, ਲੱਗਾ। ਅੱਲਾ ਦਾ ਸ਼ਾਨ। ਔਰ ਦੁਆਵਾਂ ਮੇਰੇ ਪਿਆਰਿਆਂ ਦੀ ਜਿਹੜੇ ਮੈਨੂੰ ਤੱਕਦੇ ਨੇ, ਪਸੰਦ ਕਰਦੇ ਨੇ, ਤੇ ਮੈਂ ਤੁਹਾਨੂੰ ਦੱਸਣਾ। ਅੱਲਾ ਸਲਾਮਤ ਰੱਖੇ। ਪੀਓ ਚਾਹ ਪੀਓ। ਜੀ ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਵੀ ਪੀਓ ਚਾਹ। ਇੱਕ ਮਿੰਟ, ਮੈਂ ਥੋੜੀ ਜਿਹੀ ਗੱਲ ਰਹਿ ਗਈ ਮੇਰੀ ਕਰ ਲਵਾਂ। ਦੇਖੋ ਜੀ, ਮੈਂ ਅੱਗੇ ਰਾਸ਼ਿਦ ਮਹਿਮੂਦ ਸਾਹਿਬ ਨੇ ਕਿਹਾ ਵੀ ਤੇਰੇ ਮੈਂ ਵਿੱਚੋਂ ਕੋਈ ਵੀਡੀਓ ਦੇਖੀ ਹੋਈ ਹੈ, ਤੇ ਕਹਿੰਦੇ ਵੀ ਚੰਗੀ ਗੱਲ ਕੀਤੀ ਤੂੰ, ਆਪਣੀ ਰਹਿਤਲ ਬਹਿਤਲ ਦੀ ਗੱਲ ਕੀਤੀ, ਸਾਫ਼ ਸੁਥਰੀ ਗੱਲ ਕੀਤੀ। ਮੇਰਾ ਨਾ ਐਡਾ ਜਿਗਰਾ ਹੋ ਗਿਆ, ਮੈਂ ਐਡਾ ਚੌੜਾ ਹੋ ਗਿਆ, ਮੇਰਾ ਦਿਲ ਖੁਸ਼ ਹੋ ਗਿਆ, ਰੂਹ ਖੁਸ਼ ਹੋ ਗਈ ਵੀ ਐਡੇ ਵੱਡੇ ਅਦਾਕਾਰ ਦੇ ਮੂੰਹ ਚੋਂ ਸਾਡਾ ਨਾਮ ਨਿਕਲੇ ਨਾ ਜੀ। ਇਹ ਸਾਡੇ ਵਾਸਤੇ ਬੜੇ ਫਖਰ ਦੀ ਗੱਲ ਆ। ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਸਾਨੂੰ ਕੋਲ ਪਾਇਆ, ਸਾਨੂੰ ਦੱਸਦੇ ਵੀ ਰਹੇ, ਅੱਗੇ ਗੱਲਾਂ ਵੀ ਬੜੀਆਂ ਸਿਖਾਈਆਂ, ਇਹਨਾਂ ਕੋਲੋਂ ਅਸੀਂ ਦੁਆਵਾਂ ਵੀ ਬੜੀਆਂ ਲਈਆਂ। ਤੇ ਇਹ ਜੀ ਰੋਲ ਮਾਡਲ ਆ। ਇਹਨਾਂ ਨੂੰ ਦੇਖ ਕੇ ਮੈਂ ਕਹਿੰਦਾ ਹੁੰਦਾ ਵੀ ਬੇਹਯਾਈ ਤੋਂ ਬਚ ਕੇ ਵੀ ਕੰਮ ਕੀਤਾ ਜਾਵੇ ਨਾ ਤੇ ਰੱਬ ਤਰੱਕੀ ਦਿੰਦਾ। ਤੁਹਾਡੇ ਸਾਹਮਣੇ ਮਿਸਾਲ ਬੈਠੀ ਆ, ਰਾਸ਼ਿਦ ਮਹਿਮੂਦ ਨੇ ਕਦੀ ਵੀ ਕੋਈ ਮਾੜੀ ਗੱਲ ਨਹੀਂ ਕੀਤੀ, ਸਾਫ਼ ਸੁਥਰੀ ਗੱਲ ਕੀਤੀ ਹੈ। ਘਰ ਤੁਸੀਂ ਬਾਲ ਬੱਚਿਆਂ 'ਚ ਬਹਿ ਕੇ ਦੇਖ ਸਕਦੇ ਆ। ਉਹੀ ਮੈਂ ਕੋਸ਼ਿਸ਼ ਕਰਦਾ। ਹੁਣ ਤੱਕ ਮੇਰੀਆਂ 1000-1200 ਵੀਡੀਓ ਹੋ ਗਈਆਂ, ਮੈਂ ਕਦੀ ਮਾੜੀ ਗੱਲ ਨਹੀਂ ਕੀਤੀ। ਕੋਈ ਵੀਡੀਓ ਮੇਰੀ ਤੁਸੀਂ ਘਰੇ ਚਲਾ ਸਕਦੇ ਹਾਂ, ਉਹ ਮਾਵਾਂ ਭੈਣਾਂ ਦੇ ਵਿੱਚ ਚਲਾ। ਤੇ ਅੱਲਾਹ ਤਾਲਾ ਜੀ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਸਾਡੇ ਸਿਰ ਤੇ ਇਦਾਂ ਹੀ ਕਾਇਮ ਰੱਖੇ ਤੇ ਸਾਨੂੰ ਦੀਂਦੇ ਰਹਿਣ ਇਦਾਂ ਹੀ। ਤੇ ਹਾਂਜੀ, ਅਸੀਂ ਮਿਹਰਬਾਨੀ, ਬਟਨ ਦਬ ਲਾ, ਫਿਰ ਬਾਅਦ ਚ ਕਰਾਂਗੇ।